ਖਬਰਾਂ ਦੇ ਬਾਰੇ, ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408 272 2500। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਤੇ ਮੈਡੀਕੇਅਰ ਦੇ ਬਾਬਤ ਅਮਰੀਕਾ ਭਰ ਦੇ ਵਿੱਚ ਇਹ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ, ਤਾਂ ਉਹਨਾਂ ਦਾ ਨੰਬਰ ਹੈ 415 909 0503। ਤੇ ਬਿਸਲਾ ਫੈਮਿਲੀ ਫਰੈਜ਼ਨੋ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਦੇ ਵਿੱਚ ਪੰਜਾਬੀ ਭਾਈਚਾਰੇ ਦੇ ਨਾਲ ਜੁੜੀਆਂ ਦੋ ਅਹਿਮ ਖਬਰਾਂ ਤੋਂ। ਕੈਨੇਡਾ ਦੇ ਵਿੱਚ ਸਰੀ ਦੇ ਵਿੱਚ ਪੰਜਾਬੀ ਜੋੜੇ ਦੀ ਲਾਟਰੀ ਲੱਗੀ ਹੈ। ਪੰਜਾਬੀ ਜੋੜੇ ਨੇ ਇਸ ਲਾਟਰੀ ਦੇ ਵਿੱਚ $5 ਲੱਖ ਜਿਹੜਾ ਉਹ ਜਿੱਤ ਲਿਆ। ਹਰਭਜਨ ਸਿੰਘ ਪੁਰਬਾ ਨੇ ਇਸ ਗੱਲ ਦੀ ਜਾਣਕਾਰੀ ਸਭ ਤੋਂ ਪਹਿਲਾਂ ਆਪਣੀ ਪਤਨੀ ਸਵਰਨ ਕੌਰ ਪੁਰਬਾ ਦੇ ਨਾਲ ਸਾਂਝੀ ਕੀਤੀ। ਇਹ ਜੋੜੇ ਨੇ ਸਰੀ ਦੇ 64 ਐਵੀਨਿਊ ਅਤੇ 144 ਸਟਰੀਟ ਤੇ ਸਥਿਤ ਇਹ ਜਿਹੜੀ ਟਿਕਟ ਹੈ ਉਹ ਖਰੀਦੀ ਸੀਗੀ। ਉਸ ਤੋਂ ਬਾਅਦ ਹੁਣ ਇਹਨਾਂ ਦੀ ਇਹ ਲੋਟਰੀ ਲੱਗਣ ਬਾਰੇ ਪਤਾ ਲੱਗਿਆ ਤੇ ਇਹਨਾਂ ਦੇ ਜਿਹੜੇ ਨੇੜੇ ਤੇੜੇ ਵਸਦੇ ਨੇ ਉਹਨਾਂ ਦੇ ਵਿੱਚ ਕਾਫੀ ਖੁਸ਼ੀਆਂ ਤੇ ਉਤਸ਼ਾਹ ਪਾਇਆ ਜਾ ਰਿਹਾ। ਤੇ ਇਸ ਜੋੜੇ ਨੇ ਕਿਹਾ ਕਿ ਅਸੀਂ ਆਪਦੀਆਂ ਜਿੰਨੀਆਂ ਵੀ ਮੌਰਟਗੇਜ ਨੇ ਉਹਨਾਂ ਦਾ ਭੁਗਤਾਨ ਕਰਾਂਗੇ ਤੇ ਭਾਈਚਾਰੇ ਦੀ ਜਿੰਨੀ ਹੋ ਸਕੇ ਉਹਦੇ ਨਾਲ ਮਦਦ ਕਰਾਂਗੇ। ਸੋ ਸਰੀ ਦੇ ਰਹਿਣ ਵਾਲੇ ਹਰਭਜਨ ਸਿੰਘ ਪੁਰਬਾ ਤੇ ਸਵਰਨ ਕੌਰ ਪੁਰਬਾ ਨੇ $5 ਲੱਖ ਦੀ ਜਿਹੜੀ ਲਾਟਰੀ ਆ ਉਹ ਜਿੱਤ ਲਈ ਹੈ। ਗੱਲ ਕਰਦੇ ਹਾਂ ਕੈਨੇਡਾ ਦੇ ਸੂਬੇ ਓਨਟਾਰੀਓ ਦੇ ਸ਼ਹਿਰ ਗਲਫ ਦੇ ਵਿੱਚ ਇੱਕ ਪਰਿਵਾਰਕ ਝਗੜੇ ਦੇ ਵਿੱਚ ਇੱਕ ਨੌਜਵਾਨ ਤੇ ਆਪਣੇ ਹੀ ਪਿਤਾ ਦਾ ਕਤਲ ਕਰਨ ਦੇ ਇਲਜ਼ਾਮ ਲੱਗੇ ਨੇ। ਮੀਡੀਆ ਅਦਾਰਾ ਗਲਫ ਟੁਡੇ ਦੀ ਰਿਪੋਰਟ ਦੇ ਮੁਤਾਬਕ 32 ਸਾਲਾ ਜਸਪਾਲ ਸਿੱਧੂ ਤੇ ਉਸ ਦੇ 68 ਸਾਲਾ ਪਿਤਾ ਦਾ ਕਤਲ ਕਰਨ ਦੇ ਦੋਸ਼ ਦੇ ਵਿੱਚ ਦੂਜੇ ਦਰਜੇ ਦੇ ਕਤਲ ਦੇ ਦੋਸ਼ ਲੱਗੇ ਨੇ। ਗਲਫ ਪੁਲਿਸ ਨੇ ਜਿਹੜੀ ਹੈ ਉਹ ਜਾਣਕਾਰੀ ਇਹ ਦਿੱਤੀ ਹੈ ਕਿ ਸਟੋਨ ਰੋਡ ਦੇ ਬਿਲਕੁਲ ਦੱਖਣ ਵੱਲ ਗੋਲਡਨ ਸਟਰੀਟ ਦੇ ਨੇੜੇ ਸਥਿਤ ਘਰ ਦੇ ਵਿੱਚ ਪਰਿਵਾਰਕ ਝਗੜੇ ਬਾਰੇ ਪਤਾ ਲੱਗਿਆ ਸੀ ਅਤੇ ਮੌਕੇ ਤੇ ਇੱਕ ਜਣਾ ਮ੍ਰਿਤਕ ਹਾਲਤ ਦੇ ਵਿੱਚ ਪਾਇਆ ਗਿਆ ਸੀ, ਜਿਹੜਾ ਕਿ ਕਾਫੀ ਉਮਰ ਦਾ ਦੱਸਿਆ ਗਿਆ ਸੀ। ਜਾਂਚ ਦੇ ਦੌਰਾਨ ਪੁਲਿਸ ਨੇ 32 ਸਾਲਾ ਜਸਪਾਲ ਸਿੱਧੂ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ। ਬਾਅਦ ਦੇ ਵਿੱਚ ਉਸ ਤੇ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਗਾਇਆ ਗਿਆ ਤੇ ਉਸ ਨੂੰ ਜ਼ਮਾਨਤ ਦੇ ਲਈ ਰੱਖਿਆ ਗਿਆ। ਸੋ ਇਸ ਖਬਰ ਦੀ ਵੀ ਕਾਫੀ ਪੰਜਾਬੀ ਭਾਈਚਾਰੇ ਦੇ ਵਿੱਚ ਚਰਚਾ ਹੈ। ਤੇ ਓਨਟਾਰੀਓ ਦੇ ਸ਼ਹਿਰ ਗਲਫ ਦੇ ਵਿੱਚ ਰਹਿਣ ਵਾਲੇ ਇੱਕ ਪੰਜਾਬੀ ਪਰਿਵਾਰ ਦੇ ਵਿੱਚ ਝਗੜਾ ਹੁੰਦਾ, ਪੁਲਿਸ ਪਹੁੰਚਦੀ ਹੈ। ਇਹ ਪਰਿਵਾਰ ਰਹਿੰਦਾ ਗੋਲਡਨ ਸਟਰੀਟ ਦੇ ਨੇੜੇ ਇੱਕ ਘਰ ਦੇ ਵਿੱਚ ਤੇ ਇਹ ਜਿਹੜਾ ਇਲਾਕਾ ਵਾ ਉਹ ਗਲਫ ਪੁਲਿਸ ਦੇ ਅੰਡਰ ਆਉਂਦਾ। ਸਟੋਨ ਰੋਡ ਦੇ ਬਿਲਕੁਲ ਦੱਖਣ ਦੇ ਵੱਲ ਪੈਂਦਾ। 32 ਸਾਲਾ ਜਸਪਾਲ ਸਿੱਧੂ ਤੇ ਉਸ ਦੇ 68 ਸਾਲਾ ਪਿਤਾ ਦਾ ਕਤਲ ਕਰਨ ਦੇ ਦੂਜੇ ਦਰਜੇ ਦੇ ਦੋਸ਼ ਲੱਗੇ ਨੇ। ਪੁਲਿਸ ਨੂੰ ਜਦੋਂ ਪਰਿਵਾਰਕ ਝਗੜੇ ਬਾਰੇ ਪਤਾ ਲੱਗਿਆ ਸੀ ਤਾਂ ਜਦੋਂ ਪੁਲਿਸ ਪਹੁੰਚੀ ਸੀ ਤਾਂ ਇੱਕ ਜਣਾ ਮ੍ਰਿਤਕ ਹਾਲਤ ਦੇ ਵਿੱਚ ਪਾਇਆ ਗਿਆ ਤੇ ਫਿਰ ਪੁਲਿਸ ਨੇ ਮੌਕੇ ਤੋਂ ਹੀ ਜਸਪਾਲ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ। ਗੱਲਬਾਤ ਕਰਦੇ ਹਾਂ ਵਿਰੋਧੀ ਧਿਰ ਦੇ ਐਮਪੀਜ਼ ਵੱਲੋਂ ਜਿਹੜਾ ਇੱਕ ਮਤਾ ਪਾਸ ਕੀਤਾ ਗਿਆ ਕੈਨੇਡਾ ਦੇ ਵਿੱਚ, ਤੇ ਇਸ ਮਤੇ ਦੇ ਵਿੱਚ ਚੋਣਾਂ ਦੇ ਵਿੱਚ ਵਿਦੇਸ਼ੀ ਦਖਲ ਦੇ ਮਾਮਲੇ ਦੀ ਜਨਤਕ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਚੀਨ ਵੱਲੋਂ ਕੈਨੇਡਾ ਦੀਆਂ ਪਿਛਲੀਆਂ 2 ਚੋਣਾਂ ਦੇ ਵਿੱਚ ਦਖਲਅੰਦਾਜ਼ੀ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਵੀ ਉੱਘੇ ਖੁਫੀਆ ਅਧਿਕਾਰੀਆਂ ਵੱਲੋਂ ਇਹ ਦਾਅਵਾ ਕੀਤਾ ਜਾਂਦਾ ਰਿਹਾ ਕਿ ਕੈਨੇਡਾ ਦੀ ਅਖੰਡਤਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਐਨਡੀਪੀ ਵੱਲੋਂ ਲਿਆਂਦੇ ਗਏ ਮਤੇ ਦੇ ਵਿੱਚ ਚੋਣਾਂ ਦੇ ਦੌਰਾਨ ਵਿਦੇਸ਼ੀ ਦਖਲ ਦੇ ਮਾਮਲੇ ਦੀ ਜਨਤਕ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਸੀ ਅਤੇ ਵਿਰੋਧੀ ਪਾਰਟੀਆਂ ਵੱਲੋਂ ਵੀ ਇਸ ਮਤੇ ਦੇ ਪੱਖ ਦੇ ਵਿੱਚ ਵੋਟ ਪਾਈ ਗਈ। ਪ੍ਰੋਸੀਜਰ ਐਂਡ ਹਾਊਸ ਅਫੇਅਰਸ ਕਮੇਟੀ ਦੀਆਂ 2 ਮੀਟਿੰਗਾਂ ਦੇ ਵਿੱਚ ਇਸ ਮਾਮਲੇ ਉੱਤੇ ਬਹਿਸ ਤੋਂ ਬਾਅਦ ਇਹ VOTING ਹੋਈ ਹੈ। ਕਮੇਟੀ ਵੱਲੋਂ ਅਜੇ ਵੀ ਇਸ ਫੈਸਲੇ ਬਾਰੇ ਹਾਊਸ ਨੂੰ ਜਾਣਕਾਰੀ ਦਿੱਤੀ ਜਾਣੀ ਬਾਕੀ ਹੈ, ਪਰ ਇਹ ਅਜੇ ਵੀ ਸਰਕਾਰ ਉੱਤੇ ਨਿਰਭਰ ਕਰਦਾ ਹੈ ਕਿ ਉਹ ਕਮੇਟੀ ਦੀ ਸਲਾਹ ਮੰਨਦੀ ਹੈ ਜਾਂ ਨਹੀਂ। ਵਿਰੋਧੀ ਧਿਰਾਂ ਦੇ ਐਮਪੀਜ਼ ਚਾਹੁੰਦੇ ਨੇ ਕਿ ਇਹ ਜਾਂਚ ਉਸ ਦਿਸ਼ਾ ਵੱਲ ਜਾਣੀ ਹੀ ਚਾਹੀਦੀ ਹੈ ਜਿੱਧਰ ਸਬੂਤ ਲੈ ਕੇ ਜਾਂਦੇ ਨੇ। ਐਮਪੀਜ਼ ਦਾ ਕਹਿਣਾ ਕਿ ਇਸ ਦੇ ਨਾਲ ਸੰਬੰਧਿਤ ਨੈਸ਼ਨਲ ਸਿਕਿਉਰਿਟੀ ਦਸਤਾਵੇਜ਼ਾਂ ਨੂੰ ਵੀ ਪੇਸ਼ ਕੀਤਾ ਜਾਣਾ ਚਾਹੀਦਾ ਅਤੇ ਸਰਕਾਰੀ ਅਤੇ ਸਿਆਸੀ ਪਾਰਟੀਆਂ ਦੇ ਸੰਬੰਧਿਤ ਅਧਿਕਾਰੀਆਂ ਦੀ ਗਵਾਹੀ ਵੀ ਜ਼ਰੂਰੀ ਹੈ। ਐਨਡੀਪੀ ਦਾ ਕਹਿਣਾ ਹੈ ਕਿ ਹੁਣ ਕੈਨੇਡਾ ਦੇ ਇਨਕੁਆਇਰੀਜ਼ ਐਕਟ ਦੇ ਤਹਿਤ ਜਾਂਚ ਕਰਵਾਉਣੀ ਹੈ ਜਾਂ ਨਹੀਂ, ਇਸ ਬਾਰੇ ਫੈਸਲਾ ਕਰਨ ਦਾ ਹੱਕ ਟਰੂਡੋ ਦੇ ਕੋਲ ਹੈ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਦੇ ਵਾਧੇ ਦੀ। ਤਾਂ 1 ਸਾਲ ਬਾਅਦ ਜਿਹੜਾ ਪਹਿਲਾਂ ਵਿਆਜ ਦਰਾਂ ਦੇ ਵਿੱਚ ਵਾਧਾ ਕੀਤਾ ਗਿਆ ਸੀਗਾ, ਤਾਂ ਹੁਣ ਅਰਥ ਸ਼ਾਸਤਰੀਆਂ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਸੈਂਟਰਲ ਬੈਂਕ ਅਗਲੇ ਐਲਾਨ ਦੇ ਵਿੱਚ ਵਿਆਜ ਦਰਾਂ ਦੇ ਵਿੱਚ ਵਾਧਾ ਨਹੀਂ ਕਰੇਗਾ। CIBC ਦੇ ਐਗਜ਼ੈਕਟਿਵ ਡਾਇਰੈਕਟਰ ਆਫ ਇਕਨੋਮਿਕਸ ਕੈਰੀਨ ਨੇ ਇਹ ਗੱਲ ਕਹੀ ਹੈ ਕਿ ਅਗਲੇ ਹਫ਼ਤੇ ਬੈਂਕ ਵੱਲੋਂ ਆਪਣੀਆਂ ਵਿਆਜ ਦਰਾਂ ਬਾਰੇ ਫੈਸਲਾ ਲਿਆ ਜਾਣਾ ਅਤੇ ਉਮੀਦ ਹੈ ਕਿ ਬੈਂਕ ਇਹਨਾਂ ਦਰਾਂ ਦੇ ਵਿੱਚ ਇਸ ਵਾਰੀ ਵਾਧਾ ਨਹੀਂ ਕਰੇਗਾ।
ਤਾਜ਼ਾ ਇਕਨੋਮਿਕ ਡਾਟਾ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਮਹਿੰਗਾਈ ਦੀ ਰਫ਼ਤਾਰ ਕੁਝ ਮੱਠੀ ਪੈ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਾਰਚ ਤੋਂ ਲੈ ਕੇ ਸੈਂਟਰਲ ਬੈਂਕ ਨੇ ਆਪਣੀਆਂ ਵਿਆਜ ਦਰਾਂ ਦੇ ਵਿੱਚ 0 ਤੋਂ ਸ਼ੁਰੂ ਕਰਕੇ 4.5% ਦਾ ਵਾਧਾ ਕੀਤਾ ਹੈ ਤੇ ਇਹ ਸਾਲ 2007 ਤੋਂ ਲੈ ਕੇ ਸਭ ਤੋਂ ਵੱਧ ਹੈ। ਜਨਵਰੀ ਦੇ ਵਿੱਚ ਵੀ 8ਵੀਂ ਵਾਰੀ ਵਿਆਜ ਦਰਾਂ ਦੇ ਵਿੱਚ ਵਾਧਾ ਐਲਾਨਣ ਤੋਂ ਬਾਅਦ ਬੈਂਕ ਆਫ ਕੈਨੇਡਾ ਨੇ ਆਖਿਆ ਸੀਗਾ ਕਿ ਉਹ ਅਰਥਚਾਰੇ ਨੂੰ ਸੈਟਲ ਕਰਨ ਦੀ ਮੁਹਲਤ ਦੇਣ ਵਾਸਤੇ ਇਹਨਾਂ ਵਿਆਜ ਦਰਾਂ ਉੱਤੇ ਵਾਧੇ ਨੂੰ ਥੋੜ੍ਹੀ ਚਿਰ ਦੇ ਲਈ ਰੋਕ ਲਾ ਲਵੇਗਾ। ਸੈਂਟਰਲ ਬੈਂਕ ਵੱਲੋਂ ਵਿਆਜ ਦਰਾਂ ਦੇ ਵਿੱਚ ਅਗਲਾ ਫੈਸਲਾ ਹੁਣ ਆਉਂਦੇ ਹਫ਼ਤੇ ਐਲਾਨਿਆ ਜਾਣਾ ਹੈ। ਓਂਟਾਰੀਓ ਦੇ ਵਿੱਚ ਚੋਣਾਂ ਦੇ ਵਿੱਚ ਦੂਜੀ ਵਾਰ ਮਾੜੀ ਕਾਰਗੁਜ਼ਾਰੀ ਦੇ ਵਿੱਚ ਰਹਿਣ ਕਰਕੇ ਓਂਟਾਰੀਓ ਦੇ ਲਿਬਰਲਾਂ ਵੱਲੋਂ ਇੱਕ ਵਾਰ ਫਿਰ ਇਸ ਵੀਕਐਂਡ ਉੱਤੇ ਇਕੱਠੇ ਹੋ ਕੇ ਪਾਰਟੀ ਦੇ ਵਿੱਚ ਨਵੀਂ ਰੂਹ ਫੂਕਣ ਦੀ ਕੋਸ਼ਿਸ਼ ਕੀਤੀ ਜਾਣੀ ਹੈ। ਇਸੇ ਦੌਰਾਨ ਪਾਰਟੀ ਦੇ ਮੁੱਖ ਏਜੰਡੇ ਦੇ ਵਿੱਚ ਲੀਡਰਸ਼ਿਪ ਦੌੜ ਦੇ ਲਈ ਆਧਾਰ ਤਿਆਰ ਕਰਨਾ ਇਹ ਮੁੱਖ ਤਰਜੀਹ ਹੋਵੇਗੀ। ਹੈਮਿਲਟਨ ਦੇ ਵਿੱਚ ਹੋਣ ਜਾ ਰਹੀ ਪਾਰਟੀ ਦੀ ਸਾਲਾਨਾ ਜਨਰਲ ਮੀਟਿੰਗ ਦੇ ਵਿੱਚ 20 ਸਾਲਾਂ ਦੇ ਵਿੱਚ ਸਭ ਤੋਂ ਵੱਡੀ ਮੀਟਿੰਗ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਤੇ ਲਿਬਰਲਾਂ ਵੱਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸੇ ਦੌਰਾਨ 1500 ਲੋਕ ਮੀਟਿੰਗ ਦੇ ਵਿੱਚ ਹਿੱਸਾ ਲੈਣਗੇ ਤੇ ਇਸ ਮੌਕੇ ਪਾਰਟੀ ਦਾ ਨਵਾਂ ਐਗਜ਼ੀਕਟਿਵ ਚੁਣਿਆ ਜਾਣਾ ਹੈ ਤੇ ਪਾਰਟੀ ਦੇ ਸੰਵਿਧਾਨ ਦੇ ਵਿੱਚ ਵੀ ਕਈ ਸੋਧਾਂ ਹੋਣਗੀਆਂ। 2019 ਦੇ ਵਿੱਚ ਵੀ ਇਸੇ ਤਰ੍ਹਾਂ ਦੀ ਬਹਿਸ ਦੇ ਵਿੱਚ ਇੱਕ ਮੈਂਬਰ ਇੱਕ ਵੋਟ ਸਿਸਟਮ ਲਿਆਉਣ ਦੀ ਕੋਸ਼ਿਸ਼ ਫੇਲ ਹੋ ਗਈ ਸੀ। ਜ਼ਿਕਰਯੋਗ ਹੈ ਕਿ ਲਿਬਰਲਾਂ ਵੱਲੋਂ ਸਟੀਵਨ ਡੈਲ ਡੂਕਾ ਨੂੰ ਆਪਣਾ ਆਗੂ ਚੁਣ ਲਿਆ ਗਿਆ ਸੀ ਪਰ 2022 ਦੀਆਂ ਚੋਣਾਂ ਦੇ ਵਿੱਚ ਲਿਬਰਲਾਂ ਵੱਲੋਂ ਬਹੁਤੀਆਂ ਸੀਟਾਂ ਨਾ ਜਿੱਤਣ ਕਰਕੇ ਉਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਲਗਾਤਾਰ ਦੂਜੀਆਂ ਚੋਣਾਂ ਦੇ ਵਿੱਚ ਵੀ ਲਿਬਰਲਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਤੇ ਗੱਲ ਕਰੀਏ ਓਂਟਾਰੀਓ ਨਰਸਾਂ ਦੀ ਐਸੋਸੀਏਸ਼ਨ ਦੀ, ਜਿਨ੍ਹਾਂ ਦੀ ਗੱਲਬਾਤ ਓਂਟਾਰੀਓ ਹਸਪਤਾਲ ਐਸੋਸੀਏਸ਼ਨ ਦੇ ਨਾਲ ਹੋਣੀ ਸੀ ਤੇ ਇਸ ਬਾਬਤ ਖਬਰ ਇਹ ਆ ਰਹੀ ਹੈ ਕਿ ਨਰਸਾਂ ਦੀ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਹਸਪਤਾਲਾਂ ਦੇ ਨਾਲ ਗੱਲਬਾਤ ਟੁੱਟ ਗਈ ਹੈ। ਦੋਵਾਂ ਧਿਰਾਂ ਨੇ ਜਨਵਰੀ ਦੇ ਅਖੀਰ ਦੇ ਵਿੱਚ ਆਪਸੀ ਗੱਲਬਾਤ ਸ਼ੁਰੂ ਕੀਤੀ ਸੀ ਅਤੇ ਹੁਣ ਲੰਘੇ ਬੁੱਧਵਾਰ ਇਹ ਗੱਲਬਾਤ ਦੁਬਾਰਾ ਸ਼ੁਰੂ ਹੋਈ ਸੀ ਪਰ ਇਸ ਵਾਰ ਵੀ ਕੋਈ ਸਮਝੌਤਾ ਨਹੀਂ ਹੋਇਆ। ਓਂਟਾਰੀਓ ਨਰਸਿਸ ਐਸੋਸੀਏਸ਼ਨ ਦੇ ਅੰਤਰਿਮ ਪ੍ਰਧਾਨ ਨੇ ਬਰਨੀ ਰੋਬਿਨਸਨ ਤੇ ਇਹਨਾਂ ਨੇ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਇਹ ਗੱਲ ਕਹੀ ਹੈ ਕਿ ਗੱਲਬਾਤ ਦਾ ਇਹ ਦੌਰ ਬਹੁਤ ਮੁਸ਼ਕਲ ਅਤੇ ਨਿਰਾਸ਼ਾਜਨਕ ਰਿਹਾ। ਓਐਨਏ ਦੀ ਚੁਣੀ ਗਈ ਟੀਮ ਨੇ ਸਾਡੀਆਂ ਤਰਜੀਹਾਂ ਤੇ ਉਹ ਕਹਿੰਦੇ ਕਿ ਹੱਕ ਹਕੂਕਾਂ ਨੂੰ ਲੈ ਕੇ ਇੱਕ ਮਜ਼ਬੂਤ ਅਤੇ ਸਪਸ਼ਟ ਇਰਾਦੇ ਦੇ ਨਾਲ ਗੱਲਬਾਤ ਸ਼ੁਰੂ ਕੀਤੀ ਸੀ ਪਰ ਸਾਨੂੰ ਦੂਜੇ ਪਾਸਿਓਂ ਬਹੁਤ ਹੀ ਨਿਰਾਸ਼ਾਜਨਕ ਅਤੇ ਅਪਮਾਨਜਨਕ ਜਵਾਬ ਦਿੱਤਾ ਗਿਆ। ਇਹ ਖਬਰ ਓਂਟਾਰੀਓ ਦੀਆਂ ਸੈਂਕੜੇ ਨਰਸਾਂ ਵੱਲੋਂ ਟੋਰਾਂਟੋ ਦੇ ਵਿੱਚ ਇੱਕ ਨਵੇਂ ਇਕਰਾਰਨਾਮੇ ਦੇ ਵਿੱਚ ਕੀ ਹੋਣਾ ਚਾਹੀਦਾ ਹੈ ਉਹਦੀ ਵਕਾਲਤ ਲਈ ਰੈਲੀ ਕਰਨ ਤੋਂ ਬਾਅਦ ਇੱਕ ਦਿਨ ਬਾਅਦ ਆਈ ਹੈ ਤੇ ਨਵੀਂ ਤਜਵੀਜ਼ ਦੇ ਨਾਲ ਲਗਭਗ 60,000 ਰਜਿਸਟਰਡ ਨਰਸਾਂ ਅਤੇ ਹੋਰ ਸਿਹਤ ਸੰਭਾਲ ਕਾਮਿਆਂ ਦੇ ਜਿਹੜੇ ਹਿੱਤ ਆ ਉਹ ਪ੍ਰਭਾਵਿਤ ਹੋਣਗੇ। ਇੱਥੇ ਆਪਾਂ ਇਹ ਵੀ ਦੱਸਦੇ ਚੱਲੀਏ ਕਿ ਬਿੱਲ 124 ਹੈ ਜਿਹੜਾ ਉਹਦੇ ਵਿੱਚ ਇੱਕ ਉਜਰਤ ਰੋਕੂ ਕਾਨੂੰਨ ਦੇ ਅਧੀਨ 3 ਸਾਲ ਦੇ ਲਈ ਇੱਕ ਅਜਿਹੀ ਵਿਵਸਥਾ ਕੀਤੀ ਗਈ ਹੈ ਜਿਹੜੀਆਂ ਕਿ ਨਰਸਾਂ ਜਾਂ ਹੋਰ ਜਿਹੜੇ ਜਨਤਕ ਖੇਤਰ ਦੇ ਕਰਮਚਾਰੀ ਨੇ ਉਹਨਾਂ ਨੂੰ ਇਹ ਤਜਵੀਜ਼ਾਂ ਸੋਧਾਂ ਮਨਜ਼ੂਰ ਨਹੀਂ। ਓਂਟਾਰੀਓ ਦੀ ਇੱਕ ਅਦਾਲਤ ਨੇ ਪਿਛਲੇ ਸਾਲ ਦੇ ਅਖੀਰ ਦੇ ਵਿੱਚ ਬਿੱਲ 124 ਨੂੰ ਗੈਰ ਸੰਵਿਧਾਨਕ ਵੀ ਕਿਹਾ ਸੀ ਪਰ ਸਰਕਾਰ ਨੇ ਇਸ ਫੈਸਲੇ ਦੇ ਖਿਲਾਫ ਵੀ ਅਪੀਲ ਕੀਤੀ ਹੈ। ਹੁਣ ਕੋਰਟ ਆਫ ਅਪੀਲ ਦੇ ਵਿੱਚ ਜੂਨ ਮਹੀਨੇ ਇਸ ਮਾਮਲੇ ਤੇ ਦੁਬਾਰਾ ਸੁਣਵਾਈ ਹੋਣੀ ਹੈ। ਸੋ ਜਿਹੜੀਆਂ ਨਰਸਾਂ ਨੇ ਜਾਂ ਹੋਰ ਜਨਤਕ ਖੇਤਰ ਦੇ ਜਿਹੜੇ ਮੁਲਾਜ਼ਮ ਨੇ ਉਹ ਬਿੱਲ 124 ਦਾ ਇਸ ਕਰਕੇ ਵਿਰੋਧ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਬਿੱਲ ਉਹਨਾਂ ਦੇ ਹਿੱਤਾਂ ਦੇ ਬਿਲਕੁਲ ਵੀ ਨਹੀਂ ਹੈ ਤੇ ਹਿੱਤਾਂ ਦੀ ਖਿਲਾਫਤ ਕਰਦਾ ਹੈ। ਰੁਕ ਕਰੀਏ ਮੈਨੀਟੋਬਾ ਦੇ ਵਿੱਚ ਇੱਕ 4 ਸਾਲ ਦੇ ਬੱਚੇ ਨੇ 6 ਸਾਲ ਦੇ ਬੱਚੇ ਨੂੰ ਗੋਲੀ ਮਾਰ ਦਿੱਤੀ। ਗੰਭੀਰ ਜ਼ਖਮੀ ਹਾਲਤ ਦੇ ਵਿੱਚ ਇਹ ਬੱਚਾ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਇਹ ਬੱਚੇ ਪੈਗੁਸ ਫਸਟ ਨੇਸ਼ਨ ਦੇ ਇੱਕ ਘਰ ਦੇ ਵਿੱਚ ਸਨ ਜਿੱਥੇ ਉਹਨਾਂ ਨੂੰ ਇੱਕ ਬੰਦੂਕ ਮਿਲੀ ਤੇ ਉਸ ਤੋਂ ਬਾਅਦ ਇਹਨਾਂ ਬੱਚਿਆਂ ਨੇ ਬੰਦੂਕ ਨੂੰ ਚੱਕ ਕੇ ਤੇ ਉਹ ਇੱਕ ਬੱਚੇ ਨੇ ਜਿਹੜਾ ਕਿ ਛੋਟਾ ਸੀਗਾ ਉਹਨੇ ਇਸ ਬੰਦੂਕ ਨੂੰ ਚਲਾ ਦਿੱਤਾ ਤੇ ਬੜੀ ਮੰਦਭਾਗੀ ਘਟਨਾ ਇਹ ਵਾਪਰੀ ਕਿ 6 ਸਾਲ ਦੇ ਬੱਚੇ ਨੂੰ ਗੋਲੀ ਵੱਜ ਗਈ। ਸੋ ਇਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਅਣਗਹਿਲੀ ਕਰਕੇ ਗ੍ਰਿਫਤਾਰ ਵੀ ਜਿਹੜਾ ਉਹ ਕੀਤਾ ਗਿਆ। ਸਕਾਰਬਰੋ ਦਾ ਰੁਖ ਕਰਾਂਗੇ। ਸਕਾਰਬਰੋ ਦੇ ਵਿੱਚ ਇੱਕ ਟੀਟੀਸੀ ਬੱਸ ਦੇ ਨਾਲ ਟੱਕਰ ਮਾਰਨ ਤੋਂ ਬਾਅਦ ਫਰਾਰ ਹੋਣ ਵਾਲੇ ਇੱਕ ਟੀਨੇਜਰ ਡਰਾਈਵਰ ਨੂੰ ਪੁਲਿਸ ਨੇ ਗ੍ਰਿਫਤਾਰ ਕਰਨ ਦੀ ਗੱਲ ਕਹੀ ਹੈ। ਪਤਾ ਲੱਗਿਆ ਕਿ ਹਾਦਸਾ ਸਟੀਲਜ਼ ਐਵੀਨਿਊ ਤੇ ਟੈਪਸਕੌਟ ਰੋਡ ਦੇ ਇਲਾਕੇ ਦੇ ਵਿੱਚ ਵਾਪਰਿਆ ਸੀ ਰਾਤ ਨੂੰ 11:30 ਵਜੇ ਤੇ ਉਸ ਤੋਂ ਬਾਅਦ ਇਹ ਦੱਸਿਆ ਗਿਆ ਸੀ, ਪੁਲਿਸ ਨੇ ਦੱਸਿਆ ਸੀਗਾ ਕਿ ਇੰਟਰਸੈਕਸ਼ਨ ਨੇੜੇ ਟੀਟੀਸੀ ਬੱਸ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ਨੂੰ ਅੰਜਾਮ ਦੇਣ ਤੋਂ ਬਾਅਦ ਕਾਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਸੀ। ਹਾਦਸੇ ਤੋਂ ਬਾਅਦ ਕਾਰ ਨੂੰ ਸਾਹਮਣੇ ਵਾਲੇ ਪਾਸੇ ਤੋਂ ਕਾਫੀ ਨੁਕਸਾਨ ਹੋਇਆ ਪਰ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਪੁਲਿਸ ਅਧਿਕਾਰੀਆਂ ਨੂੰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਕਾਰ ਦਾ ਡਰਾਈਵਰ ਮਾਰਖਮ ਰੋਡ ਤੇ ਸਟੀਲਜ਼ ਨੇੜੇ ਇੱਕ ਪਾਰਕ ਦੇ ਵਿੱਚ ਲੁਕਿਆ ਹੋਇਆ ਹੈ।
ਸੂਈਆ ਕੁੱਤਿਆਂ ਤੇ ਹੈਲੀਕਾਪਟਰਸ ਦੀ ਮਦਦ ਦੇ ਨਾਲ ਕੀਤੀ ਗਈ ਭਾਲ ਤੋਂ ਬਾਅਦ ਪੁਲਿਸ ਨੂੰ ਇਹ ਡਰਾਈਵਰ ਲੱਭ ਗਿਆ ਸੀ। 17 ਸਾਲਾਂ ਦੇ ਇਸ ਟੀਨੇਜਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਅਤੇ ਹੁਣ ਇਸ ਨੂੰ ਕਈ ਚਾਰਜਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਇਸ ਦੇ ਕੋਲ ਜਾਇਜ਼ ਡਰਾਈਵਿੰਗ ਲਾਇਸੈਂਸ ਆ ਅਤੇ ਗੱਡੀ ਵੀ ਚੋਰੀ ਦੀ ਨਹੀਂ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤੇ ਗੱਲ ਕਰੀਏ ਲਗਾਤਾਰ ਵਿਗੜਦੇ ਮੌਸਮ ਦੀ। ਟੋਰਾਂਟੋ ਵਾਸੀਆਂ ਤੋਂ ਇੱਕ ਵਾਰ ਫਿਰ ਟੋਰਾਂਟੋ ਵਾਸੀਆਂ ਨੂੰ ਬਰਫੀਲੇ ਤੂਫਾਨਾਂ ਤੇ ਕੜਾਕੇ ਦੀ ਠੰਡ ਤੋਂ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ। ਮੌਸਮ ਨੂੰ ਲੈ ਕੇ ਮਿਲ ਰਹੀਆਂ ਤਾਜ਼ਾ ਖਬਰਾਂ ਦੇ ਮੁਤਾਬਕ GTA ਇਸ ਸਮੇਂ ਸਰਦੀਆਂ ਦੇ ਤੂਫਾਨ ਦੀ ਚੇਤਾਵਨੀ ਦਿੱਤੀ ਗਈ ਹੈ GTA ਦੇ ਵਿੱਚ। ਤੇ ਖਾਸ ਕਰਕੇ ਜੇਕਰ ਗੱਲ ਕਰੀਏ ਅੱਜ ਸ਼ਾਮ ਦੀ ਤੇ ਸ਼ਨੀਵਾਰ ਸਵੇਰ ਦੀ, ਤਾਂ ਇਹਦੇ ਵਿਚਕਾਰ 20 ਤੋਂ ਲੈ ਕੇ 30 ਸੈਂਟੀਮੀਟਰ ਤੱਕ ਬਰਫ਼ ਪੈਣ ਦੀ ਸੰਭਾਵਨਾ ਜਿਹੜੀ ਆ ਉਹ ਐਨਵਾਇਰਨਮੈਂਟ ਕੈਨੇਡਾ ਵੱਲੋਂ ਜਤਾਈ ਗਈ ਹੈ। ਐਨਵਾਇਰਨਮੈਂਟ ਕੈਨੇਡਾ ਦੇ ਹਵਾਲੇ ਦੇ ਨਾਲ ਮਿਲ ਰਹੀ ਜਾਣਕਾਰੀ ਦੇ ਮੁਤਾਬਕ ਟੈਕਸਸ ਦੇ ਹੇਠਲੇ ਪੱਧਰ ਤੋਂ ਦੱਖਣੀ ontario ਦੇ ਇੱਕ ਵੱਡੇ ਹਿੱਸੇ ਦੇ ਵਿੱਚ ਭਾਰੀ ਬਰਫ਼ਬਾਰੀ ਅਤੇ ਤੇਜ਼ ਹਵਾਵਾਂ ਆਉਣ ਦੀ ਸੰਭਾਵਨਾ ਤੇ ਸ਼ਾਮ ਨੂੰ ਬਰਫ਼ਬਾਰੀ ਸ਼ੁਰੂ ਹੋਵੇਗੀ ਅਤੇ ਤੇਜ਼ ਵੀ ਹੋ ਸਕਦੀ ਹੈ। ਤੇਜ਼ ਪੂਰਬੀ ਹਵਾਵਾਂ ਦੇ ਨਾਲ ਭਾਰੀ ਬਰਫ਼ਬਾਰੀ ਕਰਕੇ ਵਿਜ਼ੀਬਿਲਿਟੀ ਕਾਫੀ ਘੱਟ ਸਕਦੀ ਹੈ ਤੇ ਇਸ ਕਰਕੇ ਇਹਨਾਂ ਸਮਿਆਂ ਦੇ ਦਰਮਿਆਨ ਟਰੈਵਲ ਕਰਨ ਵਾਲਿਆਂ ਨੂੰ ਖਾਸ ਇਹਤਿਆਤ ਵਰਤਣ ਦੀ ਸਲਾਹ ਦਿੱਤੀ ਗਈ ਹੈ। ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਜਿੱਥੇ ਕਿਤੇ ਵੀ ਉਹ ਪਹੁੰਚਣਾ ਚਾਹੁੰਦੇ ਨੇ ਉਹ ਵਾਧੂ ਸਮਾਂ ਲੈ ਕੇ ਚੱਲਣ। ਜਿਨ੍ਹਾਂ ਨੂੰ ਅੱਜ ਸ਼ਾਮ ਨੂੰ ਬਾਹਰ ਨਿਕਲਣ ਦੀ ਲੋੜ ਨਹੀਂ ਹੈ ਉਹ ਘਰ ਦੇ ਵਿੱਚ ਰਹਿਣ ਜਾਂ ਫਿਰ ਜਨਤਕ ਆਵਾਜਾਈ ਨੂੰ ਵਰਤ ਸਕਦੇ ਨੇ। ਲੋਕਾਂ ਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਆਪਣੇ ਆਪ ਨੂੰ ਆਲੇ ਦੁਆਲੇ ਦੇ ਘੁੰਮਣ ਦੇ ਲਈ ਵਾਧੂ ਸਮਾਂ ਛੱਡਣ, ਵਾਹਨਾਂ ਦੇ ਵਿਚਕਾਰ ਵਧੇਰੇ ਜਗ੍ਹਾ ਛੱਡਣ ਅਤੇ ਜੇਕਰ ਉਹ ਸੜਕਾਂ ਤੇ ਹਨ ਤਾਂ ਸੜਕਾਂ ਤੇ ਨੇ ਤਾਂ ਹੌਲੀ ਗੱਡੀ ਚਲਾਉਣ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਤਾਜ਼ਾ ਅਪਡੇਟਸ ਨੇ ਉਹ ਐਨਵਾਇਰਨਮੈਂਟ ਕੈਨੇਡਾ ਨੇ ਇਸ ਤੂਫਾਨ ਦੇ ਮੱਦੇਨਜ਼ਰ, ਬਰਫੀਲੇ ਤੂਫਾਨ ਦੇ ਮੱਦੇਨਜ਼ਰ ਇਹਨਾਂ ਇਲਾਕਿਆਂ ਦੇ ਵਿੱਚ ਵਸਦੇ ਲੋਕਾਂ ਦੇ ਲਈ ਜਾਰੀ ਕੀਤੀਆਂ ਨੇ। ਸੋ ਇੱਥੇ ਹੀ ਪ੍ਰੋਗਰਾਮ ਅਪਡੇਟ ਕੈਨੇਡਾ ਨੂੰ ਆਪਾਂ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।